ਸੋ ਜਦੋਂ ਅਸੀਂ ਕਰਤਾਰਪੁਰ ਸਾਹਿਬ ਗਏ ਤੇ ਉੱਥੇ ਜਿਹੜਾ ਮੈਂ ਕੰਮ ਦੇਖਿਆ ਥੋੜੇ ਜਿਹੇ ਸਮੇਂ 'ਚ 10 ਮਹੀਨੇ ਦੇ ਟਾਈਮ 'ਚ ਅਮੇਜ਼ਿੰਗ ਇੰਨਾ ਸੋਹਣਾ ਕੰਮ ਕੀਤਾ ਹੋਇਆ ਸੀ। ਸੋ ਪਾਕਿਸਤਾਨ ਗਵਰਨਮੈਂਟ ਥੈਂਕਸ ਪ੍ਰਾਈਮ ਮਿਨਿਸਟਰ ਇਮਰਾਨ ਖਾਨ ਫॉर दैट। ਸੋ ਕੱਚੀ ਪਗਡੰਡੀ ਤੋਂ ਇੱਕ ਇੰਨੇ ਸੋਹਣੀਆਂ ਰਾਹ ਤੇ ਇੰਨੀਆਂ ਸੋਹਣੀਆਂ ਬਿਲਡਿੰਗਾਂ ਉੱਥੇ ਜਿਹੜੀਆਂ ਖੜੀਆਂ ਕਰਤੀਆਂ 10 ਮਹੀਨਿਆਂ 'ਚ। ਸੋ ਨਾਈਸ। ਹੋਰ ਬੜਾ ਵਧੀਆ ਇੱਕ ਜਿਹੜਾ ਤਜਰਬਾ ਹੋਇਆ ਉੱਥੇ ਜਿੱਥੇ ਵੀ ਅਸੀਂ ਗਏ, ਛੋਟੇ ਬੱਚਿਆਂ ਤੋਂ ਲੈ ਕੇ ਸਿਆਣੇ ਬਜ਼ੁਰਗਾਂ ਤਾਈਂ ਸਾਨੂੰ ਰੋਕ ਕੇ ਫੋਟੋਜ਼ ਸੈਲਫੀਜ਼ ਇੰਨੀਆਂ ਜ਼ਿਆਦਾ ਲਈਆਂ। ਜਦੋਂ ਸਾਡੀ ਗੱਡੀ ਥੋੜੀ ਟ੍ਰੈਫਿਕ ਸਲੋ ਹੁੰਦੀ ਸੀ, ਕੋਲ ਦੀ ਲੰਘਦੀ ਸੀ, ਤਾਂ ਛੋਟੇ ਬੱਚੇ ਜਿਹੜੇ ਆਪਣੀ ਗੱਡੀ 'ਚ ਬੈਠੇ ਸਾਨੂੰ ਉਹ ਵੇਵ ਕਰਦੇ ਸੀ। ਸੋ ਮੈਨੂੰ ਇੱਦਾਂ ਲੱਗਾ ਵੀ ਮੈਂ ਕੋਈ ਸੈਲੀਬ੍ਰਿਟੀ ਹਾਂ। ਬਸ ਆਫ ਕੋਰਸ ਜਦੋਂ ਸਿਡਨੀ 'ਚ ਆਇਆ ਤਾਂ ਰਿਐਲਿਟੀ ਸੈਂਕ ਬੈਕ ਇਨ। ਸੋ ਟੋਟਲੀ ਡਿਫਰੈਂਟ। ਸੋ ਤੁਹਾਨੂੰ ਸ਼ਾਇਦ ਨਹੀਂ ਪਤਾ ਹੋਣਾ ਬਹੁਤਿਆਂ ਨੂੰ ਕਿ ਮੇਰੀਆਂ ਜੜ੍ਹਾਂ ਜਿਹੜੀਆਂ ਉਹ ਪਾਕਿਸਤਾਨ 'ਚ ਆ। ਮੇਰੀ ਅੰਮੀ ਦਾ ਜਨਮ ਉਹ ਉੱਥੋਂ ਦੇ ਸੀਗੇ, ਚੱਕ 76 ਡਿਸਟ੍ਰਿਕਟ ਫੈਸਲਾਬਾਦ ਦੇ। ਸੋ ਮੇਰਾ ਹਮੇਸ਼ਾ ਮੇਰੀ ਹਮੇਸ਼ਾ ਇੱਕ ਇੱਛਾ ਰਹੀ ਮੇਰੇ ਦਿਲ 'ਚ ਵੀ ਮੈਂ ਨਾ ਉਹ ਜ਼ਰੂਰ ਵੇਖਣਾ, ਉਹ ਪਿੰਡ ਜ਼ਰੂਰ ਵੇਖਣਾ, ਉਹ ਘਰ ਜ਼ਰੂਰ ਵੇਖਣਾ। ਤੇ ਅਸੀਂ ਇੱਕ ਦਿਨ ਜਦੋਂ ਅਸੀਂ ਗਏ ਉਸ ਪਿੰਡ 'ਚ ਚਲੇ ਗਏ ਤੇ ਅਸੀਂ ਥੋੜਾ ਜਿਹਾ ਮੈਂ ਥੋੜਾ ਪੁੱਛਣਾ ਸ਼ੁਰੂ ਕੀਤਾ। ਮੈਨੂੰ ਦੱਸਿਆ ਸੀ ਜਿੱਦਾਂ ਮੇਰੇ ਮਾਮਾ ਜੀ ਨੇ ਵੀ ਉੱਥੇ ਆਪਣੇ ਜਿਹੜੇ ਮੇਰੇ ਨਾਨਾ ਜੀ ਦੇ ਫਾਰਮ ਦੇ ਵਿੱਚ ਜਿਹੜੇ ਉਹ ਬੰਦੇ ਕੰਮ ਕਰਦੇ ਹੁੰਦੇ ਸੀਗੇ, ਕਹਿੰਦੇ ਵੀ ਉਹਨਾਂ ਬਾਰੇ ਪੁੱਛ ਲਈ, ਉਹ ਤੈਨੂੰ ਆਪਣਾ ਘਰ ਵੀ ਦਿਖਾ ਦੇਣਗੇ, ਪਿੰਡ ਵੀ ਦਿਖਾ ਦੇਣਗੇ। ਇੱਕ ਯੰਗ ਜਿਹੇ ਮੁੰਡੇ ਨੇ ਸਾਨੂੰ ਉੱਥੇ ਘੁੰਮਦਿਆਂ ਨੂੰ ਦੇਖਿਆ ਤੇ ਉਹਨੇ ਸਾਡੇ ਆ ਕੇ ਗੱਡੀ ਰੋਕ ਲਈ। ਸਰਦਾਰ ਜੀ ਕਹਿੰਦਾ ਤੁਸੀਂ ਲੱਗਦਾ ਆਪਦਾ ਘਰ ਵੇਖਣ ਆਏ ਹੋ। ਤੇ ਉਹਨੇ ਸਾਨੂੰ ਆਪਦੇ ਘਰੇ ਸੱਦ ਲਿਆ। ਉਹ ਕਹਿੰਦਾ ਚਲੋ ਬਾਅਦ 'ਚ ਦਿਖਾਉਂਦੇ ਆ, ਪਹਿਲਾਂ ਸਾਡੇ ਘਰ ਆਓ। ਸੋ ਉਹ ਅਜਨਬੀ ਪੀਪਲ ਜਿਨ੍ਹਾਂ ਨੂੰ ਮੈਂ ਪਹਿਲੀ ਵਾਰੀ ਮਿਲਿਆ, ਉਹਨਾਂ ਨੇ ਇੰਨੀ ਕੁ ਮੁਹੱਬਤ ਕੀਤੀ, ਇੰਨਾ ਕੁ ਪਿਆਰ ਕੀਤਾ, ਸਾਨੂੰ ਪਿੰਡ ਵਿਖਾਇਆ। ਤੇ ਯਕੀਨ ਜਾਣਿਓ ਅੱਧਾ ਪਿੰਡ ਸਾਡੇ ਨਾਲ। ਤੇ ਬਹੁਤਿਆਂ ਨੇ ਸਾਨੂੰ ਇਹ ਕਹਿਣਾ ਵੀ ਸਰਦਾਰ ਜੀ ਦੇਗਾਂ ਸ਼ੇਗਾਂ ਪੱਕੀਆਂ ਜੇ ਤੇ ਸਾਡੇ ਵਾਲੀ ਰੋਟੀ ਖਾ ਕੇ ਜਾਣੀ। ਤੇ ਕਈਆਂ ਨੇ ਤਾਂ ਸਾਈਡ ਤੇ ਕਰ ਸਪੈਸ਼ਲੀ ਜਿੱਦਾਂ ਹਾਜੀ ਸਾਹਿਬ ਨੂੰ ਸਿਫਾਰਸ਼ਾਂ ਲਾਈਆਂ ਵੀ ਰੋਟੀ ਸਾਡੇ ਲਈ ਖਾ ਕੇ ਜਾਇਓ। ਤੇ ਇੰਨੀ ਕੁ ਮੁਹੱਬਤ ਉਹਨਾਂ ਲੋਕਾਂ ਦੀ। ਸੋ ਲਾਹੌਰ ਦੇ ਖਾਣੇ ਕੀ ਕਹਾਂ ਉਹਨਾਂ ਬਾਰੇ, ਸੋ ਡਿਲੀਸ਼ੀਅਸ। ਸੱਚ ਜਾਣਿਓ ਮੈਂ ਜ਼ਿੰਦਗੀ 'ਚ ਇੰਨਾ ਸਵਾਦ ਕਿਤੇ ਫੂਡ ਖਾਧਾ ਹੀ ਨਹੀਂ। ਤੇ ਇੰਨਾ ਵੀ ਨਹੀਂ ਖਾਧਾ ਜਿੰਨਾ ਸਾਨੂੰ ਪੇਸ਼ ਕਰ ਦਿੰਦੇ ਸੀ। ਕਈ ਵਾਰੀ ਤਾਂ ਰਿਕੁਐਸਟ ਕਰਨੀ ਪੈਂਦੀ ਸੀ ਵੀ ਭਾਈ ਉਹ ਅਸੀਂ ਇੰਨਾ ਖਾਣ ਖੂਣ ਵਾਲੇ ਹੈ ਨਹੀਂ, ਮੀਟ ਮੂਟ ਥੋੜਾ ਜਿਹਾ ਸਾਦਾ ਜਿਹਾ ਖਾਣਾ ਖਵਾਓ ਸਾਨੂੰ। ਤੇ ਲਾਹੌਰ ਵਾਲੇ ਮੇਰੇ ਫਾਦਰ ਮੇਰੇ ਨਾ ਇੱਕ ਗੱਲ ਕਹਿੰਦੇ ਹੁੰਦੇ ਸੀ ਤੇ ਉਹ ਮੈਨੂੰ ਲੱਗਿਆ ਵੀ ਵਾਕਈ ਗੱਲ ਸਹੀ ਆ। ਉਹ ਕਹਿੰਦੇ ਹੁੰਦੇ ਸੀ ਜਿਹਨੇ ਲਾਹੌਰ ਨਹੀਂ ਵੇਖਿਆ ਉਹ ਜੰਮਿਆ ਨਹੀਂ। ਤੇ ਮੈਨੂੰ ਲੱਗਿਆ ਚਲੋ ਅਸੀਂ ਇਸ ਦੁਬਾਰੇ ਜੰਮ ਕੇ ਤਾਂ ਵੇਖ ਲਿਆ। ਤੇ ਸਪੈਸ਼ਲ ਥੈਂਕਸ ਟੂ ਮਾਈ ਫਰੈਂਡ ਹਾਜੀ ਸ਼ਬੀਰ ਸਾਹਿਬ। ਸਾਡੇ ਸਾਰਿਆਂ ਦੇ ਮੇਰੇ ਕੁਝ ਫਰੈਂਡ ਜਿਹੜੇ ਅੱਜ ਆਏ ਨੇ, ਜਿਹੜੇ ਸਾਡੇ ਨਾਲ ਸੀਗੇ, ਉਹ ਅੱਜ ਪਹੁੰਚ ਨਹੀਂ ਸਕੇ। ਉਹਨਾਂ ਸਾਰਿਆਂ ਦੀ ਬਿਹਾਫ ਤੇ ਬਹੁਤ ਬਹੁਤ ਉਹਨਾਂ ਦਾ ਧੰਨਵਾਦ, ਥੈਂਕ ਯੂ। ਸਾਨੂੰ ਉਹਨਾਂ ਨੇ ਆਪਣੀਆਂ ਲਾਈਫ ਲੌਂਗ ਅਮੇਜ਼ਿੰਗ ਮੈਮਰੀਜ਼ ਦੇ ਦਿੱਤੀਆਂ ਇਸ ਟ੍ਰਿਪ ਦੇ ਉੱਤੇ। ਸੈਡਲੀ ਜਿਹੜੀ ਨਾ ਪਰਸੈਪਸ਼ਨ ਅਬਾਊਟ ਪਾਕਿਸਤਾਨ ਲੋਕਾਂ ਦੀ ਬੜੀ ਡਿਫਰੈਂਟ ਆ, ਵੈਦਰ ਇਟਸ ਸਿਕਿਉਰਿਟੀ ਕੰਸਰਨਸ, ਬਟ ਰਿਐਲਿਟੀ ਟੋਟਲੀ ਡਿਫਰੈਂਟ ਆ। ਅਤੇ ਮੈਨੂੰ ਇਹ ਉਮੀਦ ਆ ਤੇ ਇੱਕ ਮੇਰੀ ਆਸ ਵੀ ਅਰਦਾਸ ਵੀ ਆ ਵੀ ਜਿਹੜੀ ਹੈਗੀ ਆ ਨਾ ਪਰਸੈਪਸ਼ਨ ਲੋਕਾਂ ਦੀ ਟੁੱਟ ਜੇ, ਇਹ ਜਿਹੜਾ ਰਿਲੇਸ਼ਨਸ਼ਿਪ ਆ, ਜਿਹੜੀ ਬੌਂਡਸ਼ਿਪ ਆ, ਇਹ ਹੋਰ ਵਧੇ ਕਮਿਊਨਿਟੀਜ਼ ਦੀ। ਤੇ ਪਾਕਿਸਤਾਨ ਤਾਂ ਇੰਨਾ ਕੁ ਸੋਹਣਾ ਮੁਲਕ ਆ ਤੇ ਉਹਦਾ ਕਲਚਰ ਇੰਨਾ ਸੋਹਣਾ, ਇੰਨਾ ਪਿਆਰਾ। ਤੇ ਪਾਕਿਸਤਾਨ 'ਚ ਅਸੀਂ ਗਏ, ਲੋਕਾਂ ਨੇ ਸਾਨੂੰ ਇੰਨਾ ਮੁਹੱਬਤ ਕੀਤੀ, ਸਾਨੂੰ ਇੰਨਾ ਵੈਲਕਮ ਕੀਤਾ। They not only opened their hearts, they opened their homes as well for us. ਸੋ ਮੈਨੂੰ ਲੱਗਦਾ ਵੀ ਜੇ ਮੈਂ ਕਹਾਂ ਨਾ ਇੱਜ਼ਤ ਜਾਂ ਰਿਸਪੈਕਟ, ਇਹ ਅੰਡਰਸਟੇਟਮੈਂਟ ਆ ਉਹਨਾਂ ਲਈ। ਕਿਉਂਕਿ ਜਿੰਨਾ ਜਨਰੋਸਿਟੀ ਉਹਨਾਂ ਲੋਕਾਂ ਨੇ ਦਿਖਾਈ ਸਾਡੇ ਲਈ, ਹੈ ਨਾ, ਰਿਸਪੈਕਟ, ਲਵ,
I was overwhelmed with it. So ਮੈਂ ਸ਼ਬਦਾਂ 'ਚ ਬਿਆਨ ਨਹੀਂ ਕਰ ਸਕਦਾ ਐਕਸਪੀਰੀਅੰਸ, ਇੰਨਾ ਵਧੀਆ ਐਕਸਪੀਰੀਅੰਸ ਰਿਹਾ ਸਾਡਾ। ਤੇ ਮੈਨੂੰ ਲੱਗਦਾ ਜੇ ਕੋਈ ਮੇਰੀਆਂ ਉਮੀਦਾਂ ਸੀਗੀਆਂ ਤਾਂ ਉਹ ਸਾਰੀਆਂ ਨੂੰ ਇਸ ਚੀਜ਼ਾਂ ਕ੍ਰੋਸ ਕਰ ਗਈਆਂ। ਤੇ ਮੈਂ ਤਾਂ you know I can't wait to go back for another trip. So Haji Sahab, thank you, thanks man, thanks everyone.